ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं अमरवीर सिंह अज दे प्रोग्राम च आप सब दर्शकों का स्वागत करदा। व्यूअर्स 1966 विच पंजाबी सूबा नूं होंद विच आया 50 साल पूरे होण ते जिथे 1 नवंबर नूं पंजाब सरकार वल्लों वड्डे पद्धर ते जशन मनाए जा रहे हैं, उत्थे ही सिख जथेबंदियां वल्लों इन्हां जशनां दा विरोध कीता जा रहा है कि इस समय दौरान पंजाब दी मुकम्मल बर्बादी ही हुई है। दल खालसा वल्लों शहीद दर्शन सिंह फेरूमान दे पिंड फेरूमान विखे कॉन्फ्रेंस करन दा ऐलान किया गया, जिथे हुकूमत वल्लों इन्हां 50 सालों दौरान पंजाब ते ढाहे गए तशद्दद नूं उजागर करन दी गल कही गई है अते उस तों बाद फेरूमान तो अकाल तख्त तक आज़ादी मार्च कढण दा ऐलान किया गया। अज असीं दल खालसा दे प्रधान सरदार हरपाल सिंह चीमा नाल गलबात करांगे कि वो किहड़े कारण हन जिन्हां करके वो पंजाबी सूबे दी 50वीं वरेगंढ नाल संबंधित जशनां दा विरोध कर रहे ने। आओ अज दी विचार चर्चा की शुरुआत करदे हां। हाँ जी चीमा साहब, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी। चीमा साहब, सब तो पहला मैं तुहाडे कोलों यही जानना चाहूँगा कि जिवें तुसीं इन्हां नूं जिहड़े जशन मनाए जा रहे ने पंजाब सरकार वल्लों पंजाबी सूबे दी 50वीं वरेगंढ नूं मुੱਖ रखदिआं तुसीं इन्हां जशनां दे विरोध दी लाइन लई है, सो साडे दर्शकां नूं तुसीं जानकारी दे सकदे हो कि इहदा पिछे इहदे कारण की ने, जिहड़ी तुसीं पिछले 50 सालां दी बैकग्राउंड दा जिक्र कीता है, उस बारे साडे दर्शकां नूं दस्सो। भाई साहब जी, असीं ਇਹਦਾ ਕੋਈ ਇਸ ਤਰੀਕੇ ਨਾਲ ਵਿਰੋਧ ਨਹੀਂ ਕਰ ਰਹੇ। ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਇੱਕ ਸਵਾਲ ਖੜਾ ਕਰ ਰਹੇ ਹਾਂ ਕਿ ਪੰਜਾਬ ਗਵਰਨਮੈਂਟ ਜਿਹੜੀ ਪਿਛਲੇ 50 ਸਾਲਾਂ ਦੀ ਪੰਜਾਬੀ ਸੂਬਾ ਬਣਨ ਦੇ ਵਿੱਚ ਜਿਹੜੀਆਂ ਆਪਣੀਆਂ ਪ੍ਰਾਪਤੀਆਂ ਨੇ, ਜੋ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਕਰਦੀ ਹੈ ਜੀ, ਇਸ ਦੇ ਸੰਬੰਧ ਵਿੱਚ ਜੋ ਖੁਸ਼ੀ ਮਨਾ ਰਹੇ, ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਉਹਦੇ ਤੇ ਇੱਕ ਸਵਾਲ ਇਹਨਾਂ ਤੋਂ ਪੁੱਛਣਾ ਚਾਹੁੰਦੇ ਹਾਂ ਵੀ ਇਹ ਜਸ਼ਨ ਹੈ ਜਿਹੜੇ ਇਹ ਕਿਉਂ ਮਨਾਏ ਜਾ ਰਹੇ ਆ। ਕਿਉਂਕਿ ਅਸੀਂ ਜਦੋਂ ਪਿਛਲੇ 50 ਸਾਲਾਂ ਦੇ ਵਿੱਚ ਦੀ ਝਾਤ ਮਾਰਦੇ ਹਾਂ ਤੇ ਸਾਨੂੰ ਪੰਜਾਬ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਦਾ ਫੇਕ ਇਨਕਾਊਂਟਰਸ, ਇਲੀਗਲ ਡਿਟੈਂਸ਼ਨਸ, ਪੰਜਾਬ ਦੇ ਨੌਜਵਾਨਾਂ ਦੀਆਂ ਬੇਰੁਜ਼ਗਾਰੀ ਦੀਆਂ ਸਮੱਸਿਆਵਾਂ, ਉਹਨਾਂ ਦੇ ਨਸ਼ਿਆਂ ਦੇ ਵਿੱਚ ਗਲਤਾਨ ਹੋਣਾ, ਪੰਜਾਬ ਦਾ ਕਿਸਾਨ ਖੇਤਾਂ ਦੇ ਵਿੱਚ ਖੜਾ ਹੋਇਆ ਖੁਦਕਸ਼ੀਆਂ ਕਰ ਰਿਹਾ ਹੈ, ਪੰਜਾਬ ਦਾ ਜਿਹੜਾ ਬਚਪਨ ਹੈ ਉਹ ਹਿੰਦੁਸਤਾਨ ਦੀ ਦਹਿਸ਼ਤ ਦੇ ਸਾਏ ਦੇ ਵਿੱਚ ਪਲਪ ਰਿਹਾ। ਔਰ ਪੰਜਾਬ ਦੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ 1966 ਤੋਂ ਬਾਅਦ ਮਤਲਬ ਜੋ ਵੀ ਸਰਕਾਰਾਂ ਆਈਆਂ ਨੇ ਪੰਜਾਬ ਦੇ ਵਿੱਚ, ਚਾਹੇ ਉਹ ਅਕਾਲੀ ਦਲ ਦੀਆਂ ਹੋਣ, ਚਾਹੇ ਉਹ ਕਾਂਗਰਸ ਸਰਕਾਰ ਹੋਵੇ, ਚਾਹੇ ਉਹ ਬੀਜੇਪੀ ਦੀ ਸਰਕਾਰ ਹੋਵੇ ਜਿਹੜੀ ਅਕਾਲੀ ਦਲ ਦੇ ਨਾਲ ਰਲੇਵੇਂ ਚ ਬਣਦੀ ਹੈ ਹਰੇਕ ਵਾਰ, ਅਸੀਂ ਜਿਸ ਤਰੀਕੇ ਨਾਲ ਇਹਨਾਂ ਲੋਕਾਂ ਨੇ, ਇਹਨਾਂ ਸਰਕਾਰਾਂ ਨੇ ਆਪਣੀ ਰਾਜ ਸੱਤਾ ਦੀ ਭੁੱਖ ਦੇ ਕਾਰਨ ਪੰਜਾਬ ਦੇ ਸੋਰਸਸ, ਪੰਜਾਬ ਦੇ ਪਾਣੀਆਂ ਨੂੰ ਲਟਾਇਆ, ਜਿਸ ਤਰੀਕੇ ਨਾਲ 1966 ਦਾ ਰੀਆਰਗਨਾਈਜੇਸ਼ਨ ਐਕਟ ਹੈ ਉਹਨੂੰ ਲਾਗੂ ਕਰਾ ਕੇ ਪੰਜਾਬ ਦੇ ਡੈਮਾਂ ਦਾ ਕੰਟਰੋਲ ਹੈ ਜਿਹੜਾ ਉਹ ਸੈਂਟਰ ਗਵਰਨਮੈਂਟ ਨੇ ਆਪਣੇ ਹੱਥ ਦੇ ਵਿੱਚ ਲਿਆ। ਚੰਡੀਗੜ੍ਹ ਪੰਜਾਬ ਤੋਂ ਖੁੱਸ ਕੇ ਯੂਨੀਅਨ ਟੈਰੀਟਰੀ ਬਣ ਗਿਆ। ਪੰਜਾਬ ਦੇ ਜਿਹੜੇ ਪੰਜਾਬੀ ਬੋਲਦੇ ਇਲਾਕੇ ਨੇ ਉਹ ਹਾਲੇ ਤੱਕ ਵੀ ਪੰਜਾਬ ਨੂੰ ਨਹੀਂ ਦਿੱਤੇ ਗਏ ਔਰ ਉਹ ਵੀ ਵਿਵਾਦ ਆ ਜਿਹੜਾ ਹਾਲੇ ਵੀ ਉਹ ਪੈਂਡਿੰਗ ਪਿਆ। ਪੰਜਾਬ ਦੀ ਸੱਭਿਆਚਾਰ ਨੂੰ ਉਹਦੇ ਵਿਕਾਸ ਦੇ ਲਈ ਜਿਹੜੀ ਸਾਡੀ ਮਾਤ ਭਾਸ਼ਾ ਹੈ ਪੰਜਾਬੀ, ਉਹ ਬਹੁਤ ਜ਼ਰੂਰੀ ਹੈ। ਇਹਨਾਂ ਦੀ ਐਜੂਕੇਸ਼ਨ ਪਾਲਿਸੀ ਜਿਹੜੀ ਪਿਛਲੇ 50 ਸਾਲਾਂ ਦੀ ਰਹੀ ਆ ਉਹਦੇ ਵਿੱਚ ਸਾਨੂੰ ਕਿਤੇ ਵੀ ਏਦਾਂ ਦੀ ਗੱਲ ਨਹੀਂ ਲੱਗਦੀ ਕਿ ਇਹਨਾਂ ਨੇ ਪੰਜਾਬੀ ਭਾਸ਼ਾ ਨੂੰ ਮਾਣ ਸਤਿਕਾਰ ਦੇਣ ਲਈ, ਇਸ ਨੂੰ ਪ੍ਰੋਪਰ ਤੌਰ ਤੇ ਲਾਗੂ ਕਰਾਉਣ ਦੇ ਲਈ ਸਾਡੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਹਨੂੰ ਲਾਗੂ ਕਰਾਉਣ ਦੇ ਲਈ ਤੁਸੀਂ ਉਧਰ ਉੜੀਸਾ ਦੇ ਵਿੱਚ ਚਲੇ ਜਾਓ, ਤਾਮਿਲਨਾਡੂ ਦੇ ਵਿੱਚ ਚਲੇ ਜਾਓ, ਉਹਨਾਂ ਦੀਆਂ ਜਿਹੜੀਆਂ ਮਾਤ ਭਾਸ਼ਾਵਾਂ ਨੇ ਉਹਨਾਂ ਦੀ ਬੋਲੀ ਹੈ ਜਿਹੜੀ ਉਹ ਉਹਨਾਂ ਦੇ ਜੁਡੀਸ਼ਰੀ ਦੇ ਕੰਮ ਵੀ, ਉਹਨਾਂ ਦੇ ਸਾਰੇ ਐਡਮਿਨਿਸਟ੍ਰੇਸ਼ਨ ਦੇ ਕੰਮ ਵੀ ਉਹਨਾਂ ਦੀਆਂ ਮਾਤ ਭਾਸ਼ਾਵਾਂ ਦੇ ਵਿੱਚ ਹੁੰਦੇ ਨੇ। ਪਰ ਅੱਜ ਪੰਜਾਬ ਦੇ ਵਿੱਚ ਜਾਂ ਤਾਂ ਹਿੰਦੀ ਜਾਂ ਇੰਗਲਿਸ਼, ਬਹੁਤ ਥੋੜੀ ਮਾਤਰਾ ਦੇ ਵਿੱਚ ਪੰਜਾਬੀ ਹੈ ਜਿਹੜੀ ਜੁਡੀਸ਼ਰੀ ਤਾਂ ਲਾਗੂ ਹੀ ਨਹੀਂ ਹੋ ਰਹੀ, ਜੁਡੀਸ਼ਰੀ ਤੇ ਸਿਰਫ ਇੰਗਲਿਸ਼ ਹੀ ਚੱਲਦੀ ਆ। ਸੋ ਜਿਹੜੀ ਪੰਜਾਬੀ ਭਾਸ਼ਾ ਆ ਉਹਦੇ ਵਿਕਾਸ ਦੇ ਲਈ ਇਹਨਾਂ ਲੋਕਾਂ ਨੇ, ਇਹਨਾਂ ਸਰਕਾਰਾਂ ਨੇ ਪਿਛਲੇ 50 ਸਾਲਾਂ ਦੇ ਵਿੱਚ ਕੋਈ ਯੋਗਦਾਨ ਨਹੀਂ ਪਾਇਆ ਹੈਗਾ। ਸੋ ਇਹ ਸਾਰੀਆਂ ਸਮੱਸਿਆਵਾਂ ਅਸੀਂ
ਕਿ ਅਸੀਂ ਇਹਨਾਂ ਤੋਂ ਪੁੱਛਣਾ ਚਾਹੁੰਦੇ ਹਾਂ ਪੰਜਾਬ ਦੇ ਲੋਕਾਂ ਦੀ ਕਚਹਿਰੀ ਦੇ ਵਿੱਚ ਇਹਨਾਂ ਗੌਰਮੈਂਟਾਂ ਨੂੰ ਕਿ ਇਹ ਜਸ਼ਨ ਕਿਉਂ ਬਣਾਏ ਜਾਂਦੇ ਨੇ। ਕੋਈ ਏਦਾਂ ਦੀ ਤੁਸੀਂ ਪ੍ਰਾਪਤੀ ਦੱਸੋ ਜਿਹੜੀ ਕਿ ਤੁਸੀਂ ਪੰਜਾਬ ਦੇ ਵਿਕਾਸ ਨੂੰ, ਇਹਦੇ ਸੱਭਿਆਚਾਰਕ ਵਿਕਾਸ ਨੂੰ, ਸੋਸ਼ਲ ਵਿਕਾਸ ਨੂੰ, ਇਹਦੀ ਡਿਵੈਲਪਮੈਂਟ ਨੂੰ ਤੁਸੀਂ ਕੋਈ ਕੀਤੀ ਹੋਵੇ। ਸੋ ਸਾਡਾ ਇੱਕ ਸਵਾਲ ਹੈ ਕਿ ਅਗਲੇ ਚੋਣਾਂ ਆ ਰਹੀਆਂ ਨੇ 2017 ਦੀਆਂ ਚੋਣਾਂ ਦੇ ਵਿੱਚ ਇਹ ਜਿੰਨੇ ਵੀ ਜਸ਼ਨ ਨੇ ਇਹ ਰਾਜ ਸੱਤਾ ਦੇ ਉੱਤੇ ਕਾਇਮ ਰੱਖਣ ਦੇ ਲਈ ਲੋਕਾਂ ਨੂੰ ਗਮਰਾਹ ਕਰ ਰਹੇ ਨੇ। ਅਸੀਂ ਉਸ ਲੋਕਾਂ ਨੂੰ ਉਸ ਗਮਰਾਹ ਜਿਹੜਾ ਇਹਨਾਂ ਕਰਨ ਦਾ ਤਰੀਕਾ ਹੈ ਉਹ ਤੋਂ ਲੋਕਾਂ ਨੂੰ ਇਹ ਸੱਦਾ ਦੇ ਰਹੇ ਹਾਂ ਕਿ ਬਚੋ ਇਹਨਾਂ ਦੀਆਂ ਇਸ ਜਿਹੜੀ ਰਾਜ ਸੱਤਾ ਦੀ ਭੁੱਖ ਹੈ ਜਿਹੜੀ ਉਹ ਤੋਂ ਬਚਿਆ ਜਾਵੇ ਔਰ ਦੇਖਿਆ ਜਾਵੇ ਕਿ ਇਹ ਪਿਛਲੇ 50 ਸਾਲਾਂ ਦੇ ਵਿੱਚ ਕੋਈ ਜਸ਼ਨ ਮਨਾਉਣ ਦਾ ਨਹੀਂ। ਸਾਨੂੰ ਅੱਜ ਵੀ ਪੰਜਾਬ ਦੇ ਨੌਜਵਾਨ ਹੈ ਜਿਹੜੇ ਉਹ ਪਿਛਲੇ 2-3 ਦਹਾਕਿਆਂ ਦੇ ਵਿੱਚ ਜਿਸ ਤਰੀਕੇ ਨਾਲ ਹਿੰਦੁਸਤਾਨ ਦੀ ਸਰਕਾਰ ਨੇ ਸਾਡੇ ਨੌਜਵਾਨਾਂ ਨੂੰ ਕੋਹ ਕੇ ਮਾਰਿਆ, ਸਾਡੀ ਬਾਣੀ, ਸਾਡੇ ਬਾਣੇ ਦੇ ਉੱਤੇ ਇਹਨਾਂ ਨੇ ਕਿੰਤੂ ਪ੍ਰੰਤੂ ਕੀਤੇ ਆ। ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ, ਹਰਿਮੰਦਰ ਸਾਹਿਬ ਢਹਿ ਢੇਰੀ ਕੀਤਾ ਔਰ ਇਸ ਸੰਬੰਧ ਦੇ ਵਿੱਚ ਜਿਹੜਾ ਸਾਡਾ ਸਾਰਾ ਪ੍ਰੋਗਰਾਮ ਹੈ ਔਰ ਦਰਸ਼ਨ ਸਿੰਘ ਫੇਰੂਮਾਨ ਜਿਨ੍ਹਾਂ ਨੇ ਇੱਕ ਪੰਜਾਬੀ ਸੂਬੇ ਦਾ ਸੁਪਨਾ ਲਿਆ ਔਰ ਉਹਦੇ ਲਈ ਉਹਨਾਂ ਨੇ ਕੁਰਬਾਨੀ ਕੀਤੀ ਆਪਣੀ, ਔਰ ਜਿਸ ਤਰੀਕੇ ਨਾਲ ਜਿਸ ਰੂਹ ਦੇ ਨਾਲ ਉਹਨਾਂ ਨੇ ਸਿੱਖ ਹੋਮਲੈਂਡ ਦਾ ਨਾਅਰਾ ਮਾਰਿਆ ਸੀ ਕਿ ਜੋ ਨਹਿਰੂ ਵਰਗਿਆਂ ਦੇ 1947 ਤੋਂ ਪਹਿਲਾਂ ਦੇ ਕੀਤੇ ਹੋਏ ਸਿੱਖਾਂ ਦੇ ਨਾਲ ਵਾਅਦੇ ਹੈ ਕਿ ਹਿੰਦੁਸਤਾਨ ਦੇ ਉੱਤਰੀ ਖਿੱਤੇ ਦੇ ਵਿੱਚ ਇੱਕ ਏਦਾਂ ਦਾ ਖਿੱਤਾ ਹੋਏਗਾ ਜਿਸ ਖਿੱਤੇ ਦੇ ਵਿੱਚ ਸਿੱਖ ਵੀ ਆਜ਼ਾਦੀ ਦਾ ਨਿੱਘ ਮਾਣ ਸਕਣਗੇ। ਅਸੀਂ ਉਹ ਹਿੰਦੁਸਤਾਨ ਦੀ ਸਰਕਾਰ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਉਹ ਜਿਹੜੇ ਵਾਅਦੇ ਨੇ ਉਹ ਕਿਉਂ ਵਫਾ ਨਹੀਂ ਹੋਏ ਹੈਗੇ ਔਰ ਸਿੱਖਾਂ ਦਾ ਜਿਹੜਾ ਇਹ ਹੱਕ ਹੈ, ਇਹ ਰਾਈਟ ਹੈ, ਇਹ ਕਿਉਂ ਖੋਇਆ ਜਾ ਰਿਹਾ। ਜਿਹੜੇ ਸਿੱਖ ਨੇ ਉਹ ਇਹ ਕਿਉਂ ਬੇਗਾਨਾਪਣ ਮਹਿਸੂਸ ਕਰ ਰਹੇ ਨੇ ਹਿੰਦੁਸਤਾਨ ਦੀ ਧਰਤੀ ਤੇ। ਸਾਡੇ ਰਿਸੋਰਸਿਸ ਆ ਜਿਹੜੇ ਉਹ ਕਿਉਂ ਲੁੱਟੇ ਜਾ ਰਹੇ ਨੇ, ਉਹਨਾਂ ਦਾ ਕੰਟਰੋਲ ਹੈ ਜਿਹੜਾ ਉਹ ਕਿਉਂ ਤੁਸੀਂ ਮੰਨ ਲਓ ਐਡਮਿਨਿਸਟ੍ਰੇਸ਼ਨ ਦੇ ਰਾਹੀਂ ਵੀ ਕੋਈ ਨਾ ਕੋਈ ਏਦਾਂ ਦੇ ਐਕਟ ਬਣਾ ਕੇ, ਏਦਾਂ ਦੇ ਕਮਿਸ਼ਨ ਬਣਾ ਕੇ ਆਪਣੇ ਹੱਥਾਂ ਦੇ ਵਿੱਚ ਲਿਆ ਜਾ ਰਿਹਾ। ਇਸ ਲੁੱਟ ਖਸੁੱਟ ਦਾ, ਇਸ ਮਾਰ ਦਾ ਕੀ ਕਾਰਨ ਹੈ? ਸੋ ਇਹ ਸਾਡਾ ਮੇਨ ਆ ਜਿਹੜਾ ਹੈਗਾ ਮਨੋਰਥ, ਜਿਸ ਦੇ ਕਾਰਨ ਅਸੀਂ ਉੱਥੇ ਦਰਸ਼ਨ ਸਿੰਘ ਫੇਰੂਮਾਨ ਸ਼ਹੀਦ ਉਹਨਾਂ ਦੀ ਯਾਦ ਦੇ ਵਿੱਚ ਜੋ ਉਹਨਾਂ ਦੇ ਪਿੰਡ ਦੇ ਵਿੱਚ ਸਥਾਨ ਬਣਿਆ ਹੋਇਆ ਹੈ, ਅਸੀਂ ਉਸ ਸਥਾਨ ਦੇ ਉੱਤੇ ਇੱਕ ਕਾਨਫਰੰਸ ਕਰਨ ਜਾ ਰਹੇ ਹਾਂ ਤੇ ਉਸ ਤੋਂ ਬਾਅਦ ਅਸੀਂ ਮਾਰਚ ਦੇ ਰੂਪ ਚ ਅਕਾਲ ਤਖਤ ਸਾਹਿਬ ਜਾਵਾਂਗੇ ਤੇ ਇੱਕ 50 ਪੁਆਇੰਟਸ ਦਾ ਇੱਕ ਅਸੀਂ ਕਿਤਾਬਚਾ ਜਿਹੜਾ ਆ ਉਹ ਰਿਲੀਜ਼ ਕਰਾਂਗੇ ਜਿਹਦੇ ਚ ਦੱਸਾਂਗੇ ਕਿ ਇਹ ਪੰਜਾਬ ਦੇ ਜਿਹੜੇ ਰਾਜ ਸੱਤਾ ਦੇ ਵਿੱਚ ਰਹਿਣ ਵਾਲੇ ਭੁੱਖੇ ਲੋਕ ਨੇ ਇਹਨਾਂ ਨੇ ਹਿੰਦੁਸਤਾਨ ਦੇ ਨਾਲ ਮਿਲ ਕੇ ਕਿਸ ਤਰੀਕੇ ਨਾਲ ਪੰਜਾਬੀ ਲੋਕਾਂ ਨੂੰ ਗੁੰਮਰਾਹ ਕੀਤਾ ਅਤੇ ਸਾਡੇ ਹੱਕਾਂ ਦਾ ਘਾਣ ਕੀਤਾ ਹੈ। ਜੀ ਚੀਮਾ ਸਾਹਿਬ, ਜਿਵੇਂ ਤੁਸੀਂ ਵਿਸਥਾਰ ਦੇ ਨਾਲ ਦੱਸਿਆ ਕਿ ਕਿਹੜੇ ਕਾਰਨ ਤੁਸੀਂ ਸਮਝਦੇ ਹੋ ਇਹਨਾਂ 50 ਸਾਲਾਂ ਦੇ ਵਿੱਚ ਜਿਹੜੇ ਵਾਪਰੇ ਨੇ ਕਿ ਜਿਹੜੇ ਜਸ਼ਨ ਨੇ ਉਹ ਇਸ ਮੌਕੇ ਦੇ ਉੱਪਰ ਨਹੀਂ ਮਨਾਏ ਜਾਣੇ ਚਾਹੀਦੇ, ਸੋ ਉਹਦੀ ਗੱਲ ਸਾਨੂੰ ਕਿਸੇ ਹੱਦ ਤੱਕ ਸਮਝ ਆਉਂਦੀ ਹੈ। ਪਰ ਇਸੇ ਦੇ ਹਿਸਾਬ ਨਾਲ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਤੁਸੀਂ ਮੈਂਸ਼ਨ ਕੀਤਾ ਕਿ ਇੱਕ 50 ਪੁਆਇੰਟਸ ਦਾ ਇੱਕ ਏਜੰਡਾ ਤੁਸੀਂ ਲੋਕਾਂ ਦੇ ਸਾਹਮਣੇ ਰੱਖੋਗੇ। ਤੁਹਾਡੀ ਕੀ ਪਲੈਨਿੰਗ ਹੈਗੀ ਹੈ ਜਾਂ ਜਦੋਂ ਤੁਸੀਂ ਲੋਕਾਂ ਦੇ ਵਿੱਚ ਹੁਣ ਵਿਚਰਨਾ ਜਾਂ ਇਹ ਕਾਨਫਰੰਸ ਕਰਨੀ ਹੈ ਤਾਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਪਰਸਪੈਕਟਿਵ ਹੈਗਾ ਉਹਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣ ਲਈ ਕੀ ਯਤਨ ਕਰ ਰਹੇ ਹੋ? ਦੇਖੋ, ਇਹ ਗੱਲ ਅਵੇਅਰਨੈਸ ਦੀ ਹੈ। ਅਸੀਂ ਇਹ ਗੱਲ ਸੋਚ ਰਹੇ ਹਾਂ ਕਿ ਪਿਛਲੇ ਸਾਲਾਂ ਦੇ ਵਿੱਚ ਜਿਹੜੀ ਰਾਜਨੀਤਿਕ ਤੌਰ ਦੇ ਉੱਤੇ ਜਦੋਂ ਤੱਕ ਲੋਕਾਂ ਦੇ ਵਿੱਚ ਅਵੇਅਰਨੈਸ ਨਹੀਂ ਆਉਂਦੀ ਇਹਨਾਂ ਲੋਕਾਂ ਬਾਰੇ ਵੀ ਇਹਨਾਂ ਦਾ ਮੰਤਵ ਕੀ ਹੈ, ਸਰਕਾਰਾਂ ਜਾਂ ਪੋਲੀਟੀਕਲ ਪਾਰਟੀਆਂ ਜੋ ਦੁਨੀਆ ਦੇ ਵਿੱਚ ਦੂਜੇ ਦੇਸ਼ਾਂ ਦੇ ਵਿੱਚ ਹੋਂਦ ਚਾਹੁੰਦੀਆਂ ਨੇ ਉਹ ਉਸ ਕੌਮ ਦਾ, ਉਸ ਸਮਾਜ ਦਾ ਵਿਕਾਸ ਕਰਦੀਆਂ ਨੇ। ਮਤਲਬ ਅਸੀਂ ਇਹ ਗੱਲ ਪੇਸ਼ ਕਰ ਰਹੇ ਹਾਂ ਕਿ ਪੰਜਾਬ ਦੀ ਧਰਤੀ ਤੇ ਜਿੰਨੀਆਂ ਵੀ, ਚਾਹੇ ਉਹ ਖੇਤਰੀ ਪਾਰਟੀਆਂ ਨੇ, ਮਤਲਬ ਰੀਜਨਲ ਪਾਰਟੀਆਂ ਨੇ, ਚਾਹੇ ਉਹ ਕੌਮੀ ਪਾਰਟੀਆਂ ਨੇ, ਉਹਨਾਂ ਦਾ ਏਦਾਂ ਦਾ ਕੋਈ ਵੀ ਸੁਸਾਇਟੀ ਦੇ ਵਿਕਾਸ ਦਾ ਕੋਈ ਏਜੰਡਾ ਨਹੀਂ। ਇਹਨਾਂ ਦੀ ਜਿਹੜੀ ਭੁੱਖ ਹੈ ਸਿਰਫ ਰਾਜ ਸੱਤਾ ਦੇ ਉੱਤੇ ਬੈਠਣ ਦੀ ਹੈ ਔਰ ਰਾਜ ਸੱਤਾ ਦੇ ਉੱਤੇ ਬੈਠ ਕੇ ਕਿਸ ਤਰੀਕੇ ਨਾਲ ਇਹ ਲੋਕਾਂ ਦੇ ਹੱਕਾਂ ਦਾ ਘਾਣ ਕਰਦੇ ਆ ਔਰ ਕਿਸ ਤਰੀਕੇ ਨਾਲ ਇਹ ਸਾਨੂੰ ਵੱਧਤਰ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਕਰਦੇ ਆ,
ਔਰ ਸਪੈਸ਼ਲੀ ਤੌਰ ਦੇ ਉੱਤੇ ਜਿਹੜੀ ਹਿੰਦੁਸਤਾਨ ਦੇ ਵਿੱਚ ਇਸ ਟਾਈਮ ਪਾਰਟੀ ਹੈ ਬੀਜੇਪੀ, ਉਹਦਾ ਸਭ ਤੋਂ ਜਿਹੜਾ ਮਾੜਾ ਏਜੰਡਾ ਹੈ, ਮਤਲਬ ਜਿਹੜਾ ਉਹਨਾਂ ਦਾ ਸਭ ਤੋਂ ਘਿਨਾਉਣਾ ਏਜੰਡਾ ਹੈ, ਉਹ ਇਹ ਹੈ ਕਿ ਹਿੰਦੁਸਤਾਨ ਦੇ ਵਿੱਚ ਰਹਿਣ ਵਾਲੀਆਂ ਦੂਜੀਆਂ ਕੌਮਾਂ ਨੇ ਜਿਹੜੀਆਂ, ਉਹ ਉਹਨਾਂ ਦੇ ਬਲੀਵਸ ਨੇ ਜਿਹੜੇ, ਉਹਨਾਂ ਦੇ ਬਹੁਤ ਸੰਮਤੀ ਦੇ ਜਿਹੜੇ ਬਲੀਵਸ ਨੇ, ਜਿਹੜੀ ਮੈਜੋਰਟੀ ਹੈ ਹਿੰਦੁਸਤਾਨ ਦੇ ਵਿੱਚ ਹਿੰਦੂ ਧਰਮ ਹੈ, ਉਹਦੇ ਬਲੀਵਸ ਉਹਨਾਂ ਦੇ ਜੀਵਨ ਦੇ ਉੱਤੇ ਥੋਪ ਰਹੇ ਨੇ ਔਰ ਦੂਜੀਆਂ ਕੌਮਾਂ ਨੂੰ ਉਸ ਤਰੀਕੇ ਦਾ ਜੀਵਨ ਜਿਉਣ ਦੇ ਲਈ ਮਤਲਬ ਦਬਾਅ ਪਾਇਆ ਜਾ ਰਿਹਾ। ਔਰ ਹਿੰਦੁਸਤਾਨ ਦੇ ਜਿਹੜੇ ਆਰਥਿਕ ਮਤਲਬ ਪਹਿਲੂ ਨੇ, ਜਿਹੜੇ ਉਹਨਾਂ ਦੇ ਰਿਸੋਰਸਿਸ ਨੇ ਸਟੇਟ ਦੇ, ਉਹ ਇਸ ਗੱਲ ਦੇ ਲਈ ਯੂਜ਼ ਕੀਤੇ ਜਾ ਰਹੇ ਆ ਕਿ ਇੱਕ ਮੈਜੋਰਟੀ ਦੇ ਧਰਮ ਦਾ ਜਿਹੜਾ ਜੀਵਨ ਜਾਂਚ ਹੈ ਉਹ ਦੂਜੇ ਧਰਮ ਦੇ ਲੋਕਾਂ ਦੇ ਉੱਤੇ ਲਾਗੂ ਕਰਾਈ ਜਾਵੇ। ਇਹ ਸਭ ਤੋਂ ਜਿਹੜਾ ਖਤਰਨਾਕ ਏਜੰਡਾ ਹੈ ਜਿਹੜਾ ਉਹ ਲਾਗੂ ਕਰਾ ਰਿਹਾ। ਔਰ ਪੰਜਾਬ ਦੀਆਂ ਕੁਝ ਪਾਰਟੀਆਂ ਏਦਾਂ ਦੀਆਂ ਨੇ, ਸ਼੍ਰੋਮਣੀ ਅਕਾਲੀ ਦਲ, ਬਾਦਲ ਜਾਂ ਕੁਝ ਹੋਰ, ਈਵਨ ਜਿੰਨਾ ਚਿਰ ਤੱਕ ਕਾਂਗਰਸ ਪਾਰਟੀ ਵੀ ਪੰਜਾਬ ਦੇ ਵਿੱਚ ਹੈ, ਇਹਨਾਂ ਨੇ ਪੂਰਨ ਰੋਲ ਅਦਾ ਕੀਤਾ ਹੈ ਕਿ ਪੰਜਾਬ ਦੇ ਲੋਕਾਂ ਦਾ, ਸਿੱਖਾਂ ਦਾ ਜਿਹੜਾ ਜੀਵਨ ਜਾਂਚ ਹੈ ਉਹਨੂੰ ਚੇਂਜ ਕਰਕੇ ਇਸ ਹਿੰਦੁਸਤਾਨ ਦੀ ਜਿਹੜੀ ਬਹੁਤ ਸੰਮਤੀ ਦੀ ਜੀਵਨ ਜਾਂਚ ਹੈ, ਜਿਹੜੀ ਮੈਜੋਰਟੀ ਦੀ ਜੀਵਨ ਜਾਂਚ ਹੈ, ਉਹਦੀ ਲਾਗੂ ਕਰਾਈ ਜਾਵੇ ਸਾਡੇ ਜੀਵਨ ਜਾਂਚ ਦੇ ਉੱਤੇ। ਔਰ ਇਹ ਸਭ ਤੋਂ ਇਹੀ ਇੱਕ ਜੀਨੋਸਾਈਡ ਹੈ ਜਿਹਨੂੰ ਆਪਾਂ ਕਹਿੰਦੇ ਆ ਵੀ ਇੱਕ ਧਰਮ ਨੂੰ ਇਹ ਨਿਗਲ ਲਈ ਜਾ ਰਹੇ ਆ। ਮਤਲਬ ਜੀ ਚੀਮਾ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਇਹ ਚਾਰੇ ਪਾਸਿਓਂ ਗਲਬਾ ਬਣਿਆ ਹੋਇਆ, ਇਹਦੇ ਵਿੱਚ ਸਿਆਸਤ ਵੀ ਆਉਂਦੀ ਹੈ ਤੇ ਇਹਦੇ ਵਿੱਚ ਜਦੋਂ ਅਸੀਂ ਧਾਰਮਿਕ ਪੱਖ ਤੋਂ ਦੇਖਦੇ ਹਾਂ ਤਾਂ ਉਹ ਵੀ ਸਾਨੂੰ ਸਾਹਮਣੇ ਨਜ਼ਰ ਆਉਂਦਾ। ਜਦੋਂ ਅਸੀਂ ਪੰਜਾਬ ਦੇ ਵਿੱਚ ਦੇਖਦੇ ਹਾਂ, ਪੰਜਾਬੀਆਂ ਦੀ ਗੱਲ ਕਰਦੇ ਹਾਂ ਜਾਂ ਸਿੱਖਾਂ ਦੀ ਗੱਲ ਕਰਦੇ ਹਾਂ ਮੁੱਖ ਤੌਰ ਦੇ ਉੱਪਰ, ਤਾਂ ਤੁਸੀਂ ਕੀ ਸਮਝਦੇ ਹੋ ਵੀ ਉਹ ਕਿਹੜੇ ਹੱਥਕੰਡੇ ਨੇ ਜਿਹੜੇ ਅਪਣਾਏ ਜਾ ਰਹੇ ਨੇ? ਤੇ ਜਦੋਂ ਸਿੱਖ ਕੌਮ ਇਹਨਾਂ ਨੂੰ ਦਰਪੇਸ਼ ਹੁੰਦੀ ਹੈ ਜਾਂ ਇਹਨਾਂ ਨੂੰ ਸਮਝਣ ਦੀ ਜਾਂ ਲੜਨ ਦੀ ਕੋਸ਼ਿਸ਼ ਕਰਦੀ ਹੈ ਤਾਂ ਸਾਨੂੰ ਉਹ ਜਿਹੜਾ ਇੱਕ ਪਲੇਟਫਾਰਮ ਹੈਗਾ ਜਾਂ ਕਹਿ ਲਓ ਅਸੀਂ ਇਕੱਠੇ ਨਹੀਂ ਹੁੰਦੇ ਤਾਂ ਉਹਦੇ ਵਿੱਚੋਂ ਕੁਝ ਬਾਹਰ ਨਹੀਂ ਨਿਕਲ ਪਾਉਂਦਾ। ਤਾਂ ਅਸੀਂ ਜਿਹੜੀ ਸਿਆਸਤ ਵੀ ਹੈਗੀ ਹੈ ਉਹਦੇ ਵਿੱਚ ਵੀ ਜਦੋਂ ਪੰਜਾਬ ਦੇ ਵਿੱਚ ਅਸੀਂ ਨਜ਼ਰ ਮਾਰਦੇ ਹਾਂ ਤਾਂ ਕਦੇ ਇੱਕ ਪਾਰਟੀ ਦੇ ਵੱਲ, ਕਦੇ ਦੂਜੀ ਪਾਰਟੀ ਦੇ ਵੱਲ ਤੇ ਕਦੇ ਤੀਜੀ ਪਾਰਟੀ ਦੇ ਵੱਲ, ਇੱਦਾਂ ਜਿਹੜੇ ਲੋਕ ਹੈਗੇ ਆ ਉਹਨਾਂ ਦਾ ਰੁਝਾਨ ਆ ਉਹ ਸਾਹਮਣੇ ਆਉਂਦਾ। ਸੋ ਇਹਦਾ ਤੁਸੀਂ ਹੱਲ ਕਿਸ ਹਿਸਾਬ ਨਾਲ ਦੇਖਦੇ ਹੋ ਧਾਰਮਿਕ ਤੇ ਸਿਆਸਤ ਦੇ ਹਵਾਲੇ ਦੇ ਨਾਲ? ਦੇਖੋ, ਮੈਂ ਇੱਕ ਨਿੱਜੀ ਤੌਰ ਤੇ ਵੀ ਤੇ ਇੱਕ ਜਮਾਤੀ ਤੌਰ ਤੇ ਵੀ ਮੈਂ ਇਹ ਗੱਲ ਸਮਝਦਾ ਕਿ ਜਦੋਂ ਤੱਕ ਜਿਹੜੇ ਪੰਜਾਬ ਦਾ ਜਿਹੜਾ ਬਸਿੰਦਾ ਆ, ਮੈਜੋਰਟੀ ਸਿੱਖ ਲੋਕ ਨੇ, ਉਹ ਇਹਨਾਂ ਦੇ ਜਿਹੜੇ ਹਿੰਦੁਸਤਾਨ ਦੀ ਜਿਹੜੀ ਰਾਜਨੀਤੀ ਕਰਨ ਦਾ ਢੰਗ ਤਰੀਕਾ ਆ ਉਹਨੂੰ ਨਹੀਂ ਸਮਝਦੇ, ਜਾਂ ਪੰਜਾਬ ਦੇ ਵਿੱਚ ਸਿੱਖਾਂ 'ਚ ਵੀ ਕੁਝ ਏਦਾਂ ਦੀਆਂ ਰਵਾਇਤੀ ਪਾਰਟੀਆਂ ਨੇ ਜਿਹੜੀਆਂ ਉਹੀ ਨੀਤੀ ਉਹਨਾਂ ਨੇ ਅਪਣਾਈ ਹੋਈ ਹੈ ਕਿ ਥੋੜੇ ਬਹੁਤੇ ਪੰਜਾਬ ਦੇ ਵਿੱਚ 50-60 ਏਦਾਂ ਦੇ ਪਰਿਵਾਰ ਨੇ ਜਿਨ੍ਹਾਂ ਨੇ ਰਾਜਨੀਤੀ ਦੇ ਉੱਤੇ ਆਪਣੇ ਪੈਸਿਆਂ ਦੇ ਰਾਹੀਂ ਔਰ ਆਪਣੀ ਅਮੀਰੀ ਦੇ ਰਾਹੀਂ ਗਲਬਾ ਪਾਇਆ ਹੋਇਆ। ਜਦੋਂ ਤੱਕ ਇਹ ਗੱਲ ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਦਾ ਮੰਤਵ ਕੀ ਹੈ, ਮਤਲਬ ਜਦੋਂ ਕਿਸੇ ਬੰਦੇ ਦਾ ਮੰਤਵ, ਕਿਸੇ ਪਾਰਟੀ ਦਾ ਮੰਤਵ ਲੋਕਾਂ ਨੂੰ ਸਮਝ ਆ ਜਾਵੇ ਵੀ ਇਹ ਸਾਨੂੰ ਲੈ ਕੇ ਕਿੱਧਰ ਨੂੰ ਜਾ ਰਹੇ ਆ, ਤਾਂ ਔਰ ਮੈਨੂੰ ਏਦਾਂ ਲੱਗਦਾ ਹੈ ਕਿ ਅੱਜ ਪੰਜਾਬ ਦੇ ਵਿੱਚ ਜਿਹੜੀਆਂ ਪੰਜਾਬ ਦੇ ਵਿੱਚ ਰਵਾਇਤੀ ਪਾਰਟੀਆਂ ਸੀਗੀਆਂ ਜਿਹੜੀਆਂ ਨੇ ਪਿਛਲੇ 50-60 ਸਾਲ ਦੇ ਵਿੱਚ ਪੰਜਾਬ 'ਚ ਰਾਜ ਕੀਤਾ, ਉਹਨਾਂ ਬਾਰੇ ਤੇ ਪੰਜਾਬ ਦੇ ਬਹੁਤ ਲੋਕਾਂ ਨੂੰ, ਮਤਲਬ ਮੈਜੋਰਟੀ ਨੂੰ, ਪੰਜਾਬ ਦੇ ਨੌਜਵਾਨਾਂ ਨੂੰ ਆਉਣ ਵਾਲੇ ਭਵਿੱਖ ਨੂੰ ਇਸ ਗੱਲ ਦਾ ਕਾਫੀ ਹੱਦ ਤੱਕ ਪਤਾ ਚੱਲ ਚੁੱਕਿਆ ਕਿ ਇਹਨਾਂ ਲੋਕਾਂ ਨੇ ਕਿਸ ਤਰੀਕੇ ਦੇ ਨਾਲ ਸਾਨੂੰ ਲੁੱਟਿਆ। ਇਹਨਾਂ ਨੂੰ ਸੱਤਾ ਤੋਂ ਦੂਰ ਕਰਨਾ ਚਾਹੀਦਾ ਜੇ ਅਸੀਂ ਆਪਣਾ ਭਵਿੱਖ ਘੜਨਾ ਆ। ਥੋੜੀ ਬਹੁਤੀ ਹੋਰ ਅਵੇਅਰਨੈਸ ਦੀ ਜ਼ਰੂਰਤ ਹੈ ਜਿਹੜੀ ਕਿ ਏਦਾਂ ਨਜ਼ਰ ਆ ਰਹੀ ਹੈ ਕਿ ਜਿਹੜੇ ਇਹਦੇ ਬਦਲ ਬਣ ਕੇ ਵੀ ਆ ਰਹੇ ਆ ਉਹ ਕੋਈ ਪੰਜਾਬ ਦੇ ਵਿੱਚ, ਪੰਜਾਬ ਦੀ ਧਰਤੀ ਦੇ ਲਈ, ਪੰਜਾਬ ਦੇ ਲੋਕਾਂ ਦੇ ਲਈ ਉਹਨਾਂ ਨੇ ਕੋਈ ਵਧੀਆ ਏਦਾਂ ਦੇ ਏਜੰਡੇ ਨਹੀਂ ਰੱਖੇ ਹੈ। ਪਿਛਲੇ ਅਸੀਂ 2-3 ਮਹੀਨਿਆਂ ਤੋਂ ਦੇਖ ਰਹੇ ਹਾਂ ਪਾਣੀਆਂ ਦੇ ਮੁੱਦੇ ਦੇ ਉੱਤੇ, ਪੰਜਾਬੀਆਂ ਦੇ ਹੱਕਾਂ ਦੇ ਮੁੱਦੇ ਉੱਤੇ, ਕਿ ਉਹਨਾਂ ਦੀ ਅਪਰੋਚ ਵੀ ਹੈ ਜਿਹੜੀ ਉਹ ਐਡੀ ਸਹੀ ਨਹੀਂ, ਸਿਰਫ ਰਾਜਨੀਤਿਕ ਤੌਰ ਦੇ ਉੱਤੇ ਹੀ ਇੱਕ ਬਦਲ ਦੇ ਰੂਪ ਦੇ ਵਿੱਚ ਆ ਰਹੀ ਹੈ। ਪਰ ਇੱਕ ਗੱਲ ਜ਼ਰੂਰ ਹੈ ਕਿ ਲੋਕ ਹੈ ਜਿਹੜੇ ਪੰਜਾਬ ਦੇ, ਉਹ ਰਾਜਨੀਤਿਕ ਤੌਰ ਦੇ ਉੱਤੇ ਥੋੜੇ ਅਵੇਅਰ ਹੁੰਦੇ ਜਾ ਰਹੇ ਆ ਔਰ ਉਹ ਇਸ ਆਉਣ ਵਾਲਾ ਜਿਹੜੇ 5-7 ਸਾਲ ਨੇ, ਆਉਣ ਵਾਲੇ 10 ਸਾਲ ਹੈ, ਮੈਨੂੰ ਲੱਗਦਾ ਹੈ ਕਿ ਕਾਫੀ ਇਸ ਹੱਦ ਤਰੱਕੀ ਹੋਏਗੀ ਔਰ ਪੰਜਾਬ ਦੇ ਜਿਹੜੇ ਰਹਿਣ ਵਾਲੇ ਲੋਕ ਨੇ ਉਹ ਸਮਝ ਜਾਣਗੇ ਵੀ ਕਿਹਨਾਂ ਪਾਰਟੀਆਂ ਨੂੰ ਜਿਹੜੀ ਪੰਜਾਬ ਦੀ ਸੱਤਾ ਹੈ ਜਿਹੜੀ
ਉਹ ਸੌਂਪਣੀ ਚਾਹੀਦੀ ਹੈ, ਜਾਂ ਸਾਨੂੰ ਕਿਸ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਹੈ ਕਿ ਅਸੀਂ ਪੰਜਾਬ ਦੇ ਹੱਕਾਂ ਨੂੰ ਬਚਾ ਸਕੀਏ, ਪੰਜਾਬ ਆਜ਼ਾਦੀ ਦੇ ਵੱਲ ਜੀ ਪ੍ਰੈਸ਼ਰ ਗਰੁੱਪ ਹੈ ਜਿਹੜੇ ਉਹ ਅੱਗੇ ਆ ਰਹੇ ਆ। ਮਤਲਬ ਚਾਹੇ ਉਹਨਾਂ ਦੀਆਂ ਨੀਤੀਆਂ ਐਡੀਆਂ ਵਧੀਆ ਨਹੀਂ ਹੈਗੀਆਂ, ਉਹ ਆਪਣੀ ਗੱਲ ਹੈ ਜਿਹੜੀ ਲੋਕਾਂ ਨੂੰ ਸਮਝਾਉਣ ਤੱਕ ਕਾਮਯਾਬ ਨਹੀਂ ਹੁੰਦੇ ਪੂਰਨ ਤੌਰ ਦੇ ਉੱਤੇ, ਪਰ ਮੈਨੂੰ ਏਦਾਂ ਲੱਗਦਾ ਕਿ ਅੱਗੇ ਨਾਲੋਂ ਸਥਿਤੀ ਹੈ ਜਿਹੜੀ ਉਹ ਬਹੁਤ ਦਿਨ ਪਰ ਦਿਨ ਹੈ ਜਿਹੜੀ ਉਹ ਬਹੁਤ ਬਿਹਤਰ ਹੁੰਦੀ ਜਾ ਰਹੀ ਹੈ ਜੀ। ਔਰ ਜਦੋਂ ਤੱਕ ਇਹ ਪੰਜਾਬ ਦੇ ਲੋਕ ਸਮਝਦੇ ਨਹੀਂ ਇਹ ਸਾਰੀ ਰਾਜਨੀਤੀ ਨੂੰ, ਉਦੋਂ ਤੱਕ ਇਹ ਰਾਜਨੀਤੀ ਦੇ ਉੱਤੇ ਜਿਹੜੀ ਪੰਜਾਬ ਦੇ ਗਲਬਾ ਪਿਆ ਹੋਇਆ ਇਹਨਾਂ ਲੋਕਾਂ ਦਾ ਉਹ ਸਾਫ਼ ਨਹੀਂ ਹੋ ਸਕਦਾ ਹੈ ਜੀ। ਚੀਮਾ ਸਾਹਿਬ, ਜਿਵੇਂ ਤੁਸੀਂ ਹੁਣ ਸਿਆਸਤ ਦੀ ਗੱਲ ਕੀਤੀ ਹੈ, ਮੈਂ ਜਿਹੜਾ ਤੁਸੀਂ ਮੈਂਸ਼ਨ ਕੀਤਾ ਕਿ ਨਵੀਂ ਪਾਰਟੀ ਦੇ ਆਉਣ ਤੋਂ ਮੈਂ ਤੁਹਾਡਾ ਇਸ਼ਾਰਾ ਆਮ ਆਦਮੀ ਪਾਰਟੀ ਵੱਲ ਸਮਝਦਾ, ਤੇ ਆਉਣ ਵਾਲੀਆਂ ਜਿਹੜੀਆਂ ਪੰਜਾਬ ਦੀਆਂ ਇਲੈਕਸ਼ਨਸ ਨੇ 2017 ਦੀਆਂ ਪੰਜਾਬ ਅਸੈਂਬਲੀ ਚੋਣਾਂ ਨੇਗੀਆਂ ਜਿਹੜੀਆਂ, ਉਹਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਇੱਕ ਆਮ ਆਦਮੀ ਪਾਰਟੀ ਦਾ ਉਭਾਰ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ, ਤੇ ਨਾਲ ਹੀ ਜਦੋਂ ਅਸੀਂ ਅਕਾਲੀ ਦਲ ਦਾ ਦੇਖਦੇ ਹਾਂ ਤਾਂ ਉਹਨਾਂ ਵੱਲੋਂ ਵੀ ਜਿਹੜੀ ਇੱਕ ਹੁਣ ਨਵੇਂ ਤੌਰ ਤੇ ਜਿਹੜਾ ਇਹ ਸੁੰਦਰੀਕਰਨ ਪ੍ਰੋਜੈਕਟ ਹੋ ਗਿਆ ਅੰਮ੍ਰਿਤਸਰ ਦੇ ਵਿੱਚ, ਤੇ ਜਿਹੜੀਆਂ ਧਾਰਮਿਕ ਯਾਦਗਾਰਾਂ ਹੈਗੀਆਂ ਨੇ ਉਹਨਾਂ ਦੇ ਨੀਂਹ ਪੱਥਰ ਰੱਖ ਕੇ ਨਵੀਆਂ ਯਾਦਗਾਰਾਂ ਉਸਾਰਨ ਦਾ ਜਿਹੜਾ ਇੱਕ ਨਵਾਂ ਉਹ ਸ਼ੁਰੂ ਕੀਤਾ ਗਿਆ, ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਉਦਘਾਟਨ ਕਰਨ ਦੀ ਜਿਹੜੀ ਲਾਈਨ ਹੈਗੀ ਹੈ ਉਹ ਸਾਹਮਣੇ ਨਜ਼ਰ ਆ ਰਹੀ ਹੈ। ਸੋ ਆਉਣ ਵਾਲੀਆਂ ਪੰਜਾਬ ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਨੂੰ ਮੁੱਖ ਰੱਖਦਿਆਂ ਤੁਸੀਂ ਕਿਹੜੀ ਪਾਰਟੀ ਸਮਝਦੇ ਹੋ ਕਿ ਪੰਜਾਬ ਦੇ ਜਿਹੜੇ ਹੱਕੀ ਮੰਗਾਂ ਨੇਗੀਆਂ ਉਹਨਾਂ ਦੇ ਉੱਪਰ ਪਹਿਰਾ ਦੇ ਸਕਦੀ ਹੈ? ਨਹੀਂ, ਮੈਂ ਇਹ ਗੱਲ ਨਹੀਂ, ਅੱਜ ਤੱਕ ਜਿੰਨੀਆਂ ਵੀ ਪਾਰਟੀਆਂ ਇਹ ਪੰਜਾਬ ਦੇ ਵਿੱਚ ਆਈਆਂ ਹੋਈਆਂ ਨੇ ਔਰ ਪੰਜਾਬ ਦੇ ਵਿੱਚ ਉਹ ਰਾਜ ਸੱਤਾ ਦੇ ਲਈ ਆਪਣੇ ਪ੍ਰੋਗਰਾਮ ਦੇ ਰਹੀਆਂ ਨੇ, ਕੋਈ ਵੀ ਉਹ ਰਾਜਨੀਤਿਕ ਪਾਰਟੀ ਹੋਵੇ, ਮੈਂ ਬੜੇ ਇੱਕ ਸੱਚੇ ਹਿਰਦੇ ਨਾਲ ਇਹ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਵੀ ਇਹਨਾਂ ਦੇ ਵਿੱਚੋਂ ਕੋਈ ਵੀ ਮੈਨੂੰ ਐਦਾਂ ਦੀ ਪਾਰਟੀ ਨਹੀਂ ਲੱਗਦੀ ਜਿਹੜੀ ਕਿ ਪੰਜਾਬ ਦੇ ਹੱਕਾਂ ਦੇ ਲਈ ਲੜੇਗੀ, ਕਿਉਂਕਿ ਇਹ ਜਿਹੜੀ ਰੀਜਨਲ ਪਾਰਟੀਆਂ ਨੇ ਜਿਹੜੀਆਂ ਖਿੱਤੇ ਦੇ ਨਾਲ ਬਿਲੋਂਗ ਕਰਦੀਆਂ ਨੇ ਉਹੀ ਉਸ ਖਿੱਤੇ ਦੇ ਹੱਕਾਂ ਦੇ ਲਈ ਲੜ ਸਕਦੀਆਂ ਨੇ, ਜਿਨ੍ਹਾਂ ਦਾ ਮਕਸਦ ਨੈਸ਼ਨਲਿਜ਼ਮ ਨਾਲ ਹੈ ਜਾਂ ਹਿੰਦੁਸਤਾਨ ਦੇ ਨਾਲ ਹੈ, ਔਰ ਉਹ ਹਿੰਦੁਸਤਾਨ ਤੇ ਰਾਜ ਕਰਨੀਆਂ ਚਾਹੁੰਦੀਆਂ ਨੇ, ਪਰ ਉਹ ਕਦੇ ਵੀ ਕਿਸੇ ਖਿੱਤੇ ਦੀ ਡਿਵੈਲਪਮੈਂਟ ਦੇ ਲਈ ਕੋਈ ਮੇਜਰ ਰੋਲ ਨਹੀਂ ਅਦਾ ਕਰ ਸਕਦੀਆਂ। ਇਹ ਗੱਲ ਪੱਕੇ ਤੌਰ ਤੇ, ਪ੍ਰੈਕਟੀਕਲ ਤੌਰ ਤੇ, ਅਮਲੀ ਤੌਰ ਦੇ ਉੱਤੇ ਇੱਥੇ ਅੱਗੇ ਆ ਚੁੱਕੀ ਹੈ, ਔਰ ਉਹਨਾਂ ਦੀ ਜਿਹੜੀ ਅਪਰੋਚ ਹੈ ਜਿਹੜੇ ਪੰਜਾਬ ਦੇ ਖਿੱਤੇ ਦੇ ਲੋਕਾਂ ਦੀਆਂ ਪ੍ਰੋਬਲਮ ਨੇ ਉਹਨਾਂ ਦੇ ਉੱਤੇ ਜਿਹੜੀ ਉਹ ਐਡਰੈਸ ਕਰਦੇ ਨੇ, ਵੀ ਉਹਨਾਂ ਦੇ ਉੱਤੇ ਜਿਹੜੇ ਉਹਨਾਂ ਨੇ ਮੈਨੀਫੈਸਟੋ ਦੇ ਵਿੱਚ ਆਪਣੀਆਂ ਗੱਲਾਂ ਕਹੀਆਂ ਨੇ ਉਹਦੇ 'ਚ ਕੋਈ ਸਾਫ਼ ਸਪਸ਼ਟਤਾ ਜਿਹੜੀ ਹੈ ਉਹ ਬਿਲਕੁਲ ਨਹੀਂ ਦਿਖਾਈ ਦੇ ਰਹੀ, ਉੱਦਾਂ ਦਾ ਬਦਲ ਹੈ। ਪਰ ਲੋਕ ਇਹ ਗੱਲ ਸਮਝਦੇ ਆ, ਲੋਕ ਇਹ ਗੱਲ ਸਮਝਦੇ ਆ, ਜਿਹੜੇ ਉਹਨਾਂ ਦੇ ਵਰਕਰ ਵੀ ਆ, ਉਹਨਾਂ ਪਾਰਟੀਆਂ ਦੇ ਵਰਕਰ ਵੀ ਆ, ਉਹ ਵੀ ਇਸ ਗੱਲ ਦੇ ਲਈ ਇਹ ਗੱਲ ਸਮਝਦੇ ਆ ਕਿ ਇਹ ਪਾਰਟੀਆਂ ਜਿਹੜੀਆਂ ਨੇ ਇਹ ਪੂਰੀ ਤਰੀਕੇ ਦੇ ਨਾਲ ਇਮਾਨਦਾਰ ਨਹੀਂ ਹੈਗੀਆਂ। ਪਰ ਕਈ ਵਾਰੀ ਵਿਰੋਧ ਕਰਨ ਦਾ ਜਿਹੜਾ ਅਸਲੀ ਮਕਸਦ ਹੁੰਦਾ, ਕਈ ਵਾਰੀ ਉਹ ਗ੍ਰੀਵੈਂਸਸ ਜਿਹੜੇ ਹੁੰਦੇ ਨੇ ਜਾਂ ਜਿਹੜੇ ਉਹਨਾਂ ਦੀਆਂ ਨੀਤੀਆਂ ਬਹੁਤ ਕੁੱਟ ਮਾਰਦੀਆਂ ਨੇ ਉਹਦੇ ਵਿਰੋਧਤਾ ਦੇ ਵਿੱਚ ਹੁੰਦਾ। ਪਰ ਇੱਕ ਗੱਲ ਜ਼ਰੂਰ ਹੈ ਕਿ ਇਹ ਸਾਰੀ ਗੱਲ ਤੋਂ ਜਿਹੜਾ ਪੰਜਾਬ ਦਾ ਨੌਜਵਾਨ ਹੈ, ਪੰਜਾਬ ਦੇ ਲੋਕ ਹੈ, ਉਹਨਾਂ ਨੂੰ ਪਤਾ ਜ਼ਰੂਰ ਲੱਗ ਚੁੱਕਿਆ ਕਿ ਸਾਨੂੰ ਜੇ ਪੰਜਾਬ ਦੇ ਲੋਕਾਂ ਨੇ ਜਾਂ ਸਿੱਖਾਂ ਨੇ ਇਨਸਾਫ ਲੈਣਾ ਆ ਤੇ ਉਹ ਰਾਜਨੀਤਿਕ ਪਾਰਟੀਆਂ ਜਿਹੜੀਆਂ ਵੋਟਾਂ ਦੀ ਸੱਤਾ ਦੇ ਵਿੱਚ ਆਣ ਕੇ ਰਾਜ ਸੱਤਾ ਨੂੰ ਮੰਨਣਾ ਚਾਹੁੰਦੀਆਂ ਨੇ ਉਹ ਪੰਜਾਬ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਖਿੱਤੇ ਦੇ ਲੋਕਾਂ ਨੂੰ ਹਿੰਦੁਸਤਾਨ ਤੋਂ ਇਨਸਾਫ ਨਹੀਂ ਲੈ ਕੇ ਦੇ ਸਕਦੀਆਂ। ਇਹ ਗੱਲ ਹੈ ਜਿਹੜੀ ਇਹ ਲੋਕਾਂ ਨੂੰ ਤੇ ਨੌਜਵਾਨਾਂ ਨੂੰ ਜ਼ਰੂਰ ਸਮਝ ਪੈ ਚੁੱਕੀ ਆ। ਜੀ ਚੀਮਾ ਸਾਹਿਬ, ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਆ, ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਹ ਸਨ ਹਰਪਾਲ ਸਿੰਘ ਚੀਮਾ, ਦਲ ਖਾਲਸਾ ਦੇ ਪ੍ਰਧਾਨ, ਜਿਨ੍ਹਾਂ ਨੇ ਆਪਣੇ ਵਿਚਾਰ ਸਾਨੂੰ ਦੱਸੇ ਨੇ ਕਿ ਜਿਹੜਾ ਇਹ ਪੰਜਾਬੀ ਸੂਬੇ ਦੀ ਜਿਹੜੀ 50ਵੀਂ ਵਰ੍ਹੇਗੰਢ ਹੈਗੀ ਹੈ ਇਹਨੂੰ ਉਹ ਕਿਵੇਂ ਦੇਖਦੇ ਨੇ, ਕਿਸ ਨਜ਼ਰੀਏ ਤੋਂ ਦੇਖਦੇ ਨੇ। ਸੋ ਇਸੇ ਦੇ ਨਾਲ ਅਸੀਂ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਉਹਦੀ ਇੱਥੇ ਹੀ ਸਮਾਪਤੀ ਕਰਦੇ ਹਾਂ। ਤੁਹਾਡੇ ਨਾਲ ਮੰਡੇ ਨੂੰ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।